ट्रिक आ वेखो तुहानूं विखा दिंदे आ। हाँ जी इन्हूं नप सोच नपना बस असीं आपे बच्चे लड़न लग पैणे भाई। ਐਡੀਲੇਡ ਨਾਲੋਂ ਜ਼ਿਆਦਾ ਚਹਿਲ ਪਹਿਲ ਹੈਗੀ ਹੈ ਇੱਥੇ। ਜਿਹੜੇ ਇਹੋ ਜਿਹੇ ਮੇਲੇ ਹੁੰਦੇ ਆ ਇਹ ਤੁਹਾਡੇ ਵਾਸਤੇ 골ਡਨ ਅਪਰਚੂਨਿਟੀ ਹੁੰਦੇ ਆ। ਇਹੀ ਇੱਕ ਆਪਣਾ ਸ਼ਹੀਦੀ ਜੋੜ ਮੇਲਾ ਆ ਕਿ ਜਿੱਥੇ ਬਿਨਾਂ ਕੋਈ ਲੜਾਈ ਝਗੜੇ ਤੋਂ ਇੱਥੇ ਜਿਹੜਾ ਇਹ ਕਾਰਜ ਆ ਸੰਪੂਰਨ ਹੁੰਦਾ ਜੀ। ਲਓ ਜੀ ਇੱਥੇ ਸਟਾਲਾਂ ਲਗਾਤਾਰ ਲੱਗੀਆਂ ਹੋਈਆਂ ਨੇ ਤੇ ਦੂਸਰਾ ਦਿਨ ਖਤਮ ਹੋਣ ਜਾ ਰਿਹਾ ਆ। ਆਪਾਂ ਗੱਲ ਕਰਦੇ ਆ ਇੱਥੋਂ ਦੇ ਜਿਨ੍ਹਾਂ ਨੇ ਇਹ ਸਟਾਲ ਲਗਾਈ ਹੈ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਤੁਸੀਂ? ਬਹੁਤ ਵਧੀਆ ਜੀ, ਚੜ੍ਹਦੀ ਕਲਾ 'ਚ। ਤੇ ਅੱਜ ਦੂਜਾ ਦਿਨ ਬਿਲਕੁਲ ਸਮਾਪਤੀ ਦੇ ਨੇੜੇ ਪਹੁੰਚ ਚੁੱਕਿਆ ਹੈ ਤੇ ਤੁਸੀਂ ਇੱਥੇ ਸਟਾਲ ਲਗਾਤਾਰ 2 ਦਿਨ ਲਗਾਈ ਹੈ ਤੇ ਤੁਸੀਂ ਆਪਣੀ ਸਟਾਲ ਬਾਰੇ ਜ਼ਰੂਰ ਦੱਸਿਓ ਵੀ ਇੱਥੇ ਕੀ ਸੀਗਾ, ਕਿਸ ਤਰੀਕੇ ਨਾਲ ਤੁਹਾਡਾ ਰਿਸਪੌਂਸ ਰਿਹਾ ਤੇ ਜ਼ਰੂਰ ਸਾਡੇ ਦਰਸ਼ਕਾਂ ਨਾਲ ਜ਼ਰੂਰ ਸ਼ੇਅਰ ਕਰਿਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਆਏ ਹਾਂ ਜੀ ਮੈਲਬਨ ਤੋਂ। ਸਾਡਾ ਬ੍ਰਾਂਡ ਹੈਗਾ ਜੀ ਇਨ ਟ੍ਰੈਂਡਸ ਫੈਸ਼ਨ ਤੇ ਅਸੀਂ ਪਿਛਲੇ ਕਾਫੀ ਸਾਲਾਂ ਤੋਂ ਆਉਂਦੇ ਹੁੰਦੇ ਸੀਗੇ ਤੇ ਆਲਮੋਸਟ 5 ਸਾਲਾਂ ਤੋਂ ਬਾਅਦ ਅਸੀਂ ਦੁਬਾਰਾ ਕਸਟਮਰਸ ਜਿਹੜੇ ਸਾਡੇ ਹੈਗੇ ਆ ਜੀ, ਕੁੜੀਆਂ ਬਹੁਤ ਦੂਰੋਂ ਦੂਰੋਂ ਇੱਥੇ ਸ਼ਹੀਦੀ ਜੋੜ ਮੇਲਾ ਦੇਖਣ ਆਉਂਦੇ ਨੇ ਜੀ। ਤੇ ਇਸ ਕਰਕੇ ਤੁਹਾਨੂੰ ਪਤਾ ਵੀ ਇਹ ਮੇਲਿਆਂ ਦਾ ਪਾਰਟ ਹੁੰਦਾ ਹੈ, ਕਿਸੇ ਨਾ ਕਿਸੇ ਤਰ੍ਹਾਂ ਬੱਚਿਆਂ ਨੂੰ ਵੀ ਇੰਟਰਟੇਨ ਕਰਨਾ ਪੈਂਦਾ, ਬੀਬੀਆਂ ਨੂੰ ਵੀ ਕਰਨਾ ਪੈਂਦਾ। ਸੋ ਅਸੀਂ ਪਿਛਲੇ 5 ਸਾਲਾਂ ਤੋਂ ਬਾਅਦ ਹੁਣ ਆਏ ਹਾਂ ਜੀ। ਬਹੁਤ ਵਧੀਆ ਉਤਸ਼ਾਹਿਤ ਜਿਹੜਾ ਸੀਗਾ, ਸਾਰੇ ਜਾਣੇ ਦੇਖ ਕੇ ਵੀ ਇੰਨੇ ਸਾਲਾਂ ਬਾਅਦ ਇਹਨਾਂ ਨੇ ਸਾਨੂੰ ਮਿਲੇ ਤੇ ਅਸੀਂ ਬਹੁਤ ਨਵੇਂ ਫੇਸਿਸ ਨੂੰ ਵੀ ਮਿਲੇ। ਇਟਸ ਰੀਅਲੀ ਗ੍ਰੇਟ ਪਲੇਸ ਐਂਡ ਗੁਰੂ ਸਾਹਿਬ ਦਾ ਸ਼ੁਕਰਾਨਾ। ਕਿਸੇ ਵੀ ਬਹਾਨੇ ਅਸੀਂ ਆਪਣੇ ਜਿਹੜੇ ਦਿਲ ਦਾ ਦਰਦ ਵੀ ਸ਼ੇਅਰ ਕਰਦੇ ਇੱਕ ਦੂਜੇ ਨਾਲ ਤੇ ਅਸੀਂ ਕਿਰਤੀ ਲੋਕ ਹਾਂ ਜੀ, ਨਾਲ ਦੀ ਨਾਲ ਕੰਮ ਕਰਦੇ ਹਾਂ ਤੇ ਨਾਲ ਦੀ ਨਾਲ ਅਸੀਂ ਸੰਗਤਾਂ ਦੇ ਦਰਸ਼ਨ ਕਰਦੇ ਹਾਂ ਜੀ। ਖੁੱਲ੍ਹੇ ਲੰਗਰ ਭੰਡਾਰੇ ਵਰਤਦੇ ਹਾਂ ਜੀ। ਗਿਰਫਤ ਦੀਆਂ ਸੰਗਤਾਂ ਦਾ ਬਹੁਤ ਬਹੁਤ ਸ਼ੁਕਰਾਨਾ ਤੇ ਬਹੁਤ ਬਹੁਤ ਧੰਨਵਾਦ ਸਾਰੇ ਆਸਟ੍ਰੇਲੀਆ ਦੀਆਂ ਸੰਗਤਾਂ ਦਾ ਜਿਹੜੇ ਹੁਮ-ਹੁਮਾ ਕੇ ਇੱਥੇ ਆ ਕੇ ਦਰਸ਼ਨ ਬਖਸ਼ਦੇ ਨੇ ਤੇ ਤੁਹਾਡਾ ਮੀਡੀਆ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਮੈਸੇਜ ਤੁਸੀਂ ਸਾਰੇ ਸੰਸਾਰ ਤੱਕ ਪਹੁੰਚਾਉਂਦੇ ਹੋ ਜੀ। ਇੱਥੇ ਤੁਸੀਂ ਨਾਰਮਲੀ ਜਦੋਂ ਬੰਦਾ ਮਤਲਬ ਕਿ ਇੱਕ ਸਟਾਲ ਲਗਾਉਂਦਾ ਜਾਂ ਇੱਕ ਕਨੋਪੀ ਲਗਾਈ ਹੋਈ ਹੈ, ਤੁਸੀਂ ਲਗਭਗ ਹਮੇਸ਼ਾ ਆਪਣੇ ਬਿਜ਼ਨਸ ਦੇ ਉੱਤੇ ਫੋਕਸ ਕਰਦਾ, ਪਰ ਇਦਾਂ ਦੀ ਕੋਈ ਗੇਮ ਜਾਂ ਇਦਾਂ ਦੀ ਕੋਈ ਜਗ੍ਹਾ ਹੈ ਜਿੱਥੇ ਤੁਸੀਂ ਵਿਜ਼ਿਟ ਕੀਤਾ ਕਿ ਵੀ ਨਹੀਂ ਮੈਂ ਪਹਿਲਾਂ ਇਹ ਦੇਖ ਕੇ ਆਉਣੀ ਆ, ਉਹ ਕਿਹੜੀ ਜਗ੍ਹਾ ਸੀ? ਓਬਵੀਅਸਲੀ ਕਬੱਡੀ ਜੀ। ਹਾਂਜੀ, ਮੈਨੂੰ ਵੈਸੇ ਵੀ ਚੰਗਾ ਲੱਗਦਾ, ਮੈਂ ਖੁਦ ਸਪੋਰਟਸ ਹਾਂ ਜੀ। ਮੈਂ ਕਬੱਡੀ ਮੈਨੂੰ ਬਹੁਤ ਪਸੰਦ ਹੈ। ਇਹਦੇ ਨਾਲ ਤੁਹਾਡੀ ਜਿਹੜੀ ਕਹਿ ਲਓ ਵੀ ਸਰੀਰ ਦੀ ਚੁਸਤੀ ਫੁਰਤੀ ਬਹੁਤ ਵਧੀਆ ਰਹਿੰਦੀ ਹੈ, ਮੈਂਟਲੀ ਵੀ ਤੁਸੀਂ ਵਧੀਆ ਫਿੱਟ ਰਹਿੰਦੇ ਹੋ ਤੇ ਨਾਟ ਓਨਲੀ ਫਿਜ਼ੀਕਲੀ ਆਈ ਫੀਲ ਇਟਸ ਗੁੱਡ ਗੇਮ। ਤਾਂ ਕਰਕੇ ਮੈਂ ਸੌਕਰ ਵੀ ਕੁਝ ਦੇਖਣ ਗਈ ਕਿਉਂਕਿ ਸਾਨੂੰ ਕੰਮ ਵੀ ਦੇਖਣਾ ਪੈਂਦਾ ਹੈ ਤੇ ਲੰਗਰ ਦੇ ਵੀ ਦਰਸ਼ਨ ਕੀਤੇ ਨੇ ਤੇ ਬਾਕੀ ਜਿਹੜੀਆਂ ਲੱਗੀਆਂ ਹੋਈਆਂ ਸ਼ਹੀਦਾਂ ਸਿੰਘਾਂ ਦੀਆਂ ਜਿਹੜੀਆਂ ਯਾਦਾਂ ਨੇ, ਇਤਿਹਾਸ ਬਾਰੇ ਵੀ ਬਹੁਤ ਕੁਝ ਜਾਣੂ ਕਰਵਾਇਆ ਜਾਂਦਾ ਜੀ। ਇੱਥੇ ਬਹੁਤ ਵਧੀਆ ਜਗ੍ਹਾ। ਥੈਂਕ ਯੂ, ਧੰਨਵਾਦ ਜੀ। ਥੈਂਕਸ ਫॉर ਥੈਂਕ ਯੂ। ਲੋ ਜੀ, ਫਾਈਨਲੀ ਆਪਾਂ ਦੇਖੋ ਸਟਾਲ ਸ਼ੁਰੂ ਕੀਤੀਆਂ, ਤੁਹਾਨੂੰ ਸਾਰੀਆਂ ਸਟਾਲ ਦਿਖਾਵਾਂਗੇ। ਗਿਰਫਤ ਦੀ ਇਸ ਮੇਲੇ ਦੇ ਵਿੱਚ ਕਿਸ ਤਰੀਕੇ ਦੀਆਂ ਸਟਾਲ ਲੱਗੀਆਂ ਹੋਈਆਂ ਸੀ ਤੇ ਉੱਥੋਂ ਨਿਕਲੇ ਆ ਤੇ ਨਾਲ ਹੀ ਦੂਜੀ ਸਟਾਲ ਹੈ ਜਿਹੜੀ ਕਿ ਉਹ ਵੀ ਸੂਟਾਂ ਦੀ ਆ। ਆਪਾਂ ਭਾਈ ਉਹਨਾਂ ਨਾਲ ਗੱਲ ਕਰਕੇ ਦੇਖਦੇ ਹਾਂ। ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ ਜੀ? ਵਧੀਆ ਹਾਲ ਚਾਲ ਜੀ, ਠੀਕ ਹੈ ਜੀ। ਭਾਈ 2 ਦਿਨ ਹੋ ਗਏ, ਤੁਹਾਡਾ ਕਿੱਦਾਂ ਦਾ ਰਿਹਾ ਦਿਨ? ਕਿ 2 ਦਿਨ ਤੁਸੀਂ ਐਸੇ ਕਿੱਦਾਂ ਦੇ ਰਹੇ ਤੁਹਾਡੇ? ਬਹੁਤ ਵਧੀਆ ਜੀ, ਬਹੁਤ ਵਧੀਆ ਸਟਾਲ ਲੱਗੀ ਸਾਡੀ। ਵੱਧ ਤੋਂ ਵੱਧ ਲੋਕਾਂ ਨੂੰ ਮਿਲੇ, ਲੋਕ ਸਾਨੂੰ ਮਿਲੇ, ਬਾਹਰੋਂ ਜਿਹੜੇ ਅੰਦਰੋਂ ਆਉਣ ਜਾਣ ਪਛਾਣ ਸੀ। ਹੁਣ ਵਧੀਆ, ਠੀਕ ਆ, ਨਾਟ ਬੈਡ ਬਿਜ਼ਨਸ, ਦੈਟਸ ਗੁੱਡ, ਵੈਰੀ ਨਾਈਸ। ਆਪਣੀ ਸਟਾਲ ਬਾਰੇ ਜ਼ਰੂਰ ਦੱਸੋ, ਤੁਸੀਂ ਇੱਥੇ ਕੀ ਚੀਜ਼ ਸੇਲ ਕਰ ਰਹੇ ਜੀ? ਅਸੀਂ ਐਕਚੁਅਲੀ ਨਾ ਆਪਣਾ ਨਵਾਂ ਪ੍ਰਮੋਸ਼ਨ ਕਰ ਰਹੇ ਆਪਣੇ ਬਿਜ਼ਨਸ ਦਾ, ਜੋ ਕਿ ਐਲੀਗੈਂਟ ਕਲੈਕਸ਼ਨ ਜਾ ਤੇ ਛੋਟਾ ਸਟਾਰਟ ਕੀਤਾ ਇੱਥੋਂ ਜੀ ਰਿਫਤ ਤੋਂ। ਤੇ ਸਾਡਾ ਪਹਿਲਾ ਦਿਨ ਸੀ ਕੱਲ, ਤੱਕ ਦੂਜਾ ਦਿਨ ਹੈ। ਤੇ ਹੁਣ ਅਸੀਂ ਆਨਲਾਈਨ ਤੇ ਜੇ ਕੋਈ ਬੰਦਾ ਸਾਡੇ ਪਰਚੇਜ ਕਰਦਾ ਹੈ ਤੇ ਸਾਡੇ ਹੋਰ ਵੀ 1-2 ਛੋਟੇ ਬਿਜ਼ਨਸ ਉਹਨਾਂ ਦੇ ਨਾਲ ਚੱਲਦਾ ਹੈ ਸਾਡਾ। ਕੀ ਨਾਮ ਹੈ? ਤੁਸੀਂ ਨਾਮ ਦੱਸਣਾ ਭੁੱਲ ਗਏ। ਐਲੀਗੈਂਟ ਕਲੈਕਸ਼ਨਸ। ਓਕੇ। ਤੇ ਸਾਡਾ E&J ਹੇਅਰ ਸਲੂਨ ਹੈ ਜੋ ਬਰਨ ਐਵਨਿਊ ਤੇ ਆ ਮੇਨ। ਅਸੀਂ ਸਪਾਂਸਰ ਵੀ ਕੀਤਾ ਟੀਮ ਨੂੰ, ਆਪਣੇ ਫੁੱਟਬਾਲ ਟੀਮ ਨੂੰ, ਜੋ ਕਿ ਅੱਜ ਫਾਈਨਲ ਜਿੱਤ ਚੁੱਕੀ ਆ ਗ੍ਰਿਫਤ ਦੀ। ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ। ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ, ਬਹੁਤ ਥੈਂਕ ਯੂ ਵੈਰੀ ਮੱਚ ਤੁਸੀਂ ਆਏ। ਹਾਂਜੀ, ਥੈਂਕ ਯੂ ਸੋ ਮਚ ਜੀ। ਆਪਾਂ ਨਵੀਂ ਸਟਾਲ ਵੱਲ ਜਾ ਰਹੇ ਹਾਂ। ਇੱਧਰ ਦੇਖੋ ਜੀ, ਠੰਡ ਹੈਗੀ ਹੈ ਤੇ ਠੰਡ ਦੇ ਵਿੱਚ ਤੁਹਾਨੂੰ ਇੱਕੋ ਹੀ ਚੀਜ਼ ਚਾਹੀਦੀ ਹੁੰਦੀ ਹੈ, ਕੰਬਲ ਰਾਤ ਨੂੰ ਸੌਣ ਦੇ ਲਈ। ਤੇ ਇੱਥੇ ਸਾਨੂੰ ਕੰਬਲ ਨਜ਼ਰ ਆ ਰਹੇ ਆ ਕਿ $85 ਦੇ ਵਿੱਚ ਲਾਏ ਹੋਏ ਆ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ? ਬਹੁਤ ਵਧੀਆ ਜੀ, ਤੁਸੀਂ ਦੱਸੋ ਕਿਵੇਂ ਹੋ, ਤੁਹਾਡਾ ਹਾਲ? ਬਹੁਤ ਵਧੀਆ ਵੀਰੇ। ਭਾਈ ਠੰਡ ਦਾ ਬਹੁਤ ਜ਼ਿਆਦਾ ਗ੍ਰਿਫਤ ਦੇ ਵਿੱਚ। ਜੇ ਅਸੀਂ ਬ੍ਰਿਸਬਨ ਤੋਂ ਆਏ ਹਾਂ ਉਹਦੇ ਹਿਸਾਬ ਨਾਲ ਤੇ ਤੁਸੀਂ ਇੱਥੇ ਕੰਬਲ ਰੱਖੇ ਆ, ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਇਹ ਕੰਬਲਾਂ ਦਾ ਕੀ ਤੁਸੀਂ ਕਿਸ ਤਰੀਕੇ ਨਾਲ ਕੀ ਵੇਚ ਰਹੇ ਹੋ ਜਾਂ ਕਿਸ ਤਰੀਕੇ? ਇਹ ਵੀਰੇ ਸਾਡਾ ਆਪਦਾ ਬ੍ਰਾਂਡ ਆ। ਅਸੀਂ ਇਸ ਤੇ ਸ਼ਹੀਦੀ ਟੂਰਨਾਮੈਂਟ ਕਰਕੇ ਇਸੇ ਸਸਤੇ ਲਾਏ ਹੋਏ ਸੀਗੇ। ਅੱਛਾ ਜੀ, ਕਿੰਨੇ ਸਸਤੇ ਲਾਏ ਸੀ ਕੀ? ਔਰ ਸ਼ਾਪ ਤੇ 129 ਦੇ ਹੁੰਦੇ, ਇੱਥੇ 85 ਦੇ ਆ। ਅੱਛਾ, ਤੁਸੀਂ $85 ਦਾ ਮਤਲਬ ਇੱਕ ਕੰਬਲ ਦੇ ਰਹੇ ਸੀ ਇੱਥੇ? ਹਾਂਜੀ, ਕਿੰਗ ਸਾਈਜ਼ ਬਲੈਂਕਟ ਆ ਜੀ। ਅੱਛਾ ਭਾਈ, ਤੁਸੀਂ 2 ਦਿਨ ਹੋ ਗਏ ਤੁਹਾਨੂੰ ਇੱਥੇ ਕੰਬਲ ਮਤਲਬ ਕਿ ਤੁਸੀਂ ਸਟਾਲ ਲਗਾਈ ਹੋਈ ਆ, ਤੇ ਕਿਸ ਤਰੀਕੇ ਦਾ ਤੁਹਾਨੂੰ ਗ੍ਰਿਫਤ ਮੇਲੇ ਦਾ ਰਿਸਪੌਂਸ ਰਿਹਾ? ਤੁਸੀਂ ਜਰੂਰ ਸ਼ੇਅਰ ਕਰੋ ਸਾਡੇ ਨਾਲ। ਅਸੀਂ ਵੀਰੇ ਅੱਜ ਹੀ ਆਏ ਸੀਗੇ, ਬਹੁਤ ਵਧੀਆ ਰਿਹਾ।
ਹਾਂਜੀ ਥੈਂਕ ਯੂ ਵੀਰੇ। ਤੁਸੀਂ ਆਪਣੀ ਸਟਾਲ ਤੋਂ ਇਲਾਵਾ ਕਿਹੜੀ ਇਹੋ ਜਿਹੀ ਗੇਮ ਜਾਂ ਕਿਸੇ ਜਗ੍ਹਾ ਤੇ ਤੁਸੀਂ ਗਏ ਹੋ ਜੀ? ਮੈਂ ਪੂਰਾ ਮੇਲਾ ਇੰਜੋਏ ਕੀਤਾ ਜੀ। ਅਸੀਂ 2 ਜਣੇ ਸੀਗੇ, ਵਾਰੀ ਬਟੇ ਇੱਥੇ ਖੜਦੇ ਸੀਗੇ ਤੇ ਪੂਰਾ ਮੇਲਾ ਇੰਜੋਏ ਕੀਤਾ ਜੀ। ਅਸੀਂ ਹੈਗੇ ਬੁੱਟਰ ਹੋਲਸੇਲਰ ਮੈਲਬਨ ਤੋਂ ਜੀ। ਓਕੇ, ਤੁਸੀਂ ਮੈਲਬਨ ਤੋਂ ਆਏ ਹੋ? ਹਾਂਜੀ ਮੈਲਬਨ ਤੋਂ ਆਏ, ਬੁੱਟਰ ਹੋਲਸੇਲਰ ਤੋਂ ਜੀ। ਓ ਥੈਂਕ ਯੂ ਸੋ ਮਚ ਫॉर योर ਟਾਈਮ। ਥੈਂਕ ਯੂ ਭਾਜੀ। ਲਓ ਜੀ, ਸਟਾਲਾਂ ਲਗਾਤਾਰ ਚੱਲ ਰਹੀਆਂ ਨੇ ਤੇ ਆਪਾਂ ਚੱਲਦੇ ਜਾ ਰਹੇ ਹਾਂ ਕਿਉਂਕਿ ਕੁਝ ਹੁਣ ਇਸ ਵਕਤ ਕੁਝ ਸਟਾਲਾਂ ਬੰਦ ਵੀ ਹੋ ਚੁੱਕੀਆਂ ਨੇ। ਜਿਸ ਤਰੀਕੇ ਨਾਲ ਜਿੱਦਾਂ ਪਹਿਲਾਂ ਸਟਾਲਾਂ ਲੱਗੀਆਂ ਹੋਈਆਂ ਸੀ, ਟਾਈਮ ਹੁਣ ਬੰਦ ਹੋਣ ਦਾ ਆ। ਤੇ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਜਦੋਂ ਆਪਾਂ ਸਟਾਲਾਂ ਦੇ ਵਿੱਚ ਦੇਖਦੇ ਹਾਂ ਕਿ ਜਵਾਕ ਹੀ ਅਲੱਗ-ਅਲੱਗ ਜਗ੍ਹਾ ਤੇ ਜਾਂਦੇ ਨੇ, ਤੇ ਇੱਥੇ ਭਾਜੀ ਨੇ ਜਵਾਕਾਂ ਦੀਆਂ ਹੀ ਚੀਜ਼ਾਂ ਲਗਾਈਆਂ ਹੋਈਆਂ ਨੇ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ ਜੀ? ਤੁਸੀਂ ਸੁਣਾਓ ਕੀ ਹਾਲ ਚਾਲ ਜੀ? ਭਾਜੀ ਬਹੁਤ ਵਧੀਆ। ਮੈਂ ਇੱਧਰ ਨੂੰ ਆਉਣਾ ਜੀ ਤੁਹਾਡੇ ਨਾਲ ਗੱਲਬਾਤ ਕਰਨ ਲਈ। ਹੁਣ ਭਾਜੀ ਡਿਸਾਈਡ ਕਰੋ ਕੌਣ ਗੱਲਬਾਤ ਕਰੂਗਾ ਜੀ? ਭਾਜੀ ਕਰ ਲੈਣੇ ਨਹੀਂ ਭਾਜੀ ਤੁਸੀਂ ਕਰੋ ਜੀ। ਭਾਜੀ ਤੁਸੀਂ ਇੱਥੇ 2 ਦਿਨਾਂ ਤੋਂ ਲਗਾਤਾਰ ਇਹ ਸਟਾਲ ਲਗਾਈ ਹੋਈ ਹੈ ਤੇ ਜਵਾਕਾਂ ਦਾ ਇੱਥੇ ਜਵਾਕ ਵੀ ਆਇਆ, ਫੈਮਿਲੀ ਇੱਥੇ ਆਂਦੀ ਆ, ਕਿਵੇਂ ਦਾ ਰਿਸਪੌਂਸ ਰਿਹਾ ਤੁਹਾਡਾ? ਬਹੁਤ ਵਧੀਆ ਰਿਸਪੌਂਸ ਜੀ, ਬਹੁਤ ਪਿਆਰ ਕਰਦੇ ਲੋਕ ਆਪਣੇ ਪੰਜਾਬੀ ਬਿਜ਼ੀ ਬਹੁਤ ਭਰਿਆ ਹੈ ਮੇਲਾ ਪੂਰਾ। ਤੁਸੀਂ ਇਸ ਮੇਲੇ ਦੇ ਵਿੱਚ ਆਪਣੀ ਸਟਾਲ ਨੂੰ ਛੱਡ ਕੇ ਇੱਕ ਕਿਹੜੀ ਜਗ੍ਹਾ ਹੈ ਜਿਹੜੀ ਤੁਸੀਂ ਸਭ ਤੋਂ ਜ਼ਿਆਦਾ ਪਸੰਦ ਕੀਤੀ? ਆ ਇੱਥੇ ਬਾਬਿਆਂ ਨੇ ਲਾਇਆ ਹੈਗਾ ਰਗੜਾ, ਦੇਗ ਲਾਈ ਹੈਗੀ, ਬਹੁਤ ਵਧੀਆ ਲੱਗੀ ਆ। ਵਧੀਆ, ਮਤਲਬ ਕਿ ਤੁਸੀਂ ਇੰਜੋਏ ਕੀਤਾ ਉਹਨੂੰ। ਆਰਗੈਨਿਕ ਡਰਿੰਕ ਸਾਡੀ ਪੰਜਾਬ ਦੀ? ਹਾਂਜੀ ਭਾਜੀ, ਪੂਰੀ ਆਰਗੈਨਿਕ ਵਧੀਆ, ਬਦਾਮਾਂ ਨਾਲ ਖਸਖਾਸ ਨਾਲ ਤਿਆਰ ਹੁੰਦੀ ਹੈ, ਵਧੀਆ ਚੀਜ਼। ਅੱਛਾ, ਤੁਸੀਂ ਆਏ ਕਿੱਥੋਂ? ਆਪਾਂ ਵੀਰ ਜੀ ਮੈਲਬਨ ਤੋਂ ਆਏ ਜੀ, ਟਾਰਨੇਟ ਤੋਂ। ਅੱਛਾ, ਟਾਰਨੇਟ ਤੋਂ ਇੱਥੇ ਮਤਲਬ ਫੁੱਟਬਾਲ ਗੇਮ ਜਿਹੜੀ ਹੈਗੀਆਂ ਨੇ, ਗੇਮਸ ਹੋ ਰਹੀਆਂ ਨੇ, ਉਹਦੇ ਵਿੱਚ ਟੀਮਾਂ ਵੀ ਬਹੁਤ ਆਈਆਂ। ਹਾਂਜੀ ਆਪਣੇ ਲਾਗੇ ਤੋਂ ਹੀ ਬੰਦੇ ਜਿਹੜੇ ਖੇਡਦੇ ਨੇ, ਬੱਚੇ ਖੇਡਣ ਆਏ। ਹਾਂਜੀ ਲਾਗੇ ਤੋਂ। ਪਰ ਵਧੀਆ, ਮਤਲਬ ਕਿ ਤੁਸੀਂ ਇੱਥੇ ਜਿਹੜਾ ਸਟਾਲ ਲਾਈ ਹੈ, ਕਿੱਦਾਂ ਦਾ, ਮਤਲਬ ਕਿ ਜਦੋਂ ਤੁਸੀਂ ਇੱਥੇ ਬੱਚੇ ਆ ਰਹੇ ਨੇ ਕਿਸ ਤਰੀਕੇ ਦਾ ਰਿਸਪੌਂਸ ਆ ਰਿਹਾ? ਨਾਰਮਲ ਮੇਲਿਆਂ ਦੇ ਨਾਲੋਂ ਕੁਝ ਵੱਖਰਾ ਹੀ? ਬੱਚੇ ਭਾਈ ਜਦੋਂ ਆਉਂਦੇ ਬੱਚੇ ਲਿਟਦੇ ਪੂਰੇ ਤੇ ਮਾਪਿਆਂ ਨੂੰ ਕਹਿੰਦੇ ਅਸੀਂ ਲੈਣੀ ਚੀਜ਼ ਲੈ ਕੇ ਦੇਣੀ ਪੈਂਦੀ ਉਹਨਾਂ ਨੂੰ, ਤੁਹਾਨੂੰ ਪਤਾ। ਨਹੀਂ ਤੁਸੀਂ ਇਦਾਂ ਦੀ ਕੋਈ ਚੀਜ਼ ਵੀ ਕਰਦੇ ਹੋ ਟ੍ਰਿਕ ਜੀ ਕਿ ਬੱਚੇ ਲਿਟਣ ਹੀ ਲਿਟਣ? ਟ੍ਰਿਕ ਆ ਵੇਖੋ, ਤੁਹਾਨੂੰ ਵਿਖਾ ਦਿੰਦੇ ਆ। ਹਾਂਜੀ, ਇਹਨੂੰ ਸੋਚ ਨੱਪਣਾ ਬਸ ਅਸੀਂ ਤੇ ਆਪੇ ਬੱਚੇ ਲਿਟਣ ਡੈ ਪੈਣੇ ਭਾਜੀ। ਮਤਲਬ ਇਹ ਬੱਚਿਆਂ ਨੂੰ ਲਟਾਉਣ ਦਾ ਸਿੱਚ ਆ ਹੁਣ ਇਹ ਸੋਚਿਆ। ਹਾਂਜੀ ਵੀਰ ਜੀ, ਇਹ ਤਾਂ ਫਿਰ ਵਧੀਆ ਚੀਜ਼ ਦੱਸੀ, ਅਗਲੀ ਵਾਰ ਅਸੀਂ ਵੀ ਧਿਆਨ ਰੱਖਾਂਗੇ। ਜ਼ਰੂਰ ਵੀਰ ਜੀ ਜ਼ਰੂਰ, ਵੀ ਇਹ ਸੋਚ ਨਾ ਦੱਬਿਆ ਜਾਵੇ। ਹਾਂਜੀ ਚਲੋ ਥੈਂਕ ਯੂ ਸੋ ਮਚ ਭਾਜੀ ਤੁਹਾਡੇ ਟਾਈਮ ਦੇ ਲਈ। ਥੈਂਕ ਯੂ ਜੀ। ਲਗਾਤਾਰ ਸਟਾਲਾਂ ਚੱਲ ਹੀ ਰਹੀਆਂ ਨੇ ਤੇ ਇਹ ਤੋਂ ਬਾਅਦ ਬੱਚਿਆਂ ਤੋਂ ਬਾਅਦ ਦੇਖੋ ਜੀ ਸਿਆਣੇ ਵੀ ਆਉਂਦੇ ਨੇ ਤੇ ਸਿਆਣੇ ਵੱਲ ਜਾਇਆ ਜਾਵੇ। ਇੱਧਰ ਜੁੱਤੀਆਂ ਦੀ ਸਟਾਲ ਆ ਤੇ ਨਾਲ ਸਾਡਾ ਜਿਹੜਾ ਦੇਖੋ ਜੀ ਸ਼ਰਧਾਈ ਦਾ ਪਹਿਲਾਂ ਹੀ ਰੌਲਾ ਚੱਲ ਰਿਹਾ ਸੀਗਾ। ਇੱਧਰ ਭਾਜੀ ਨਹੀਂ ਵੀ ਖੜੇ ਆ, ਭਾਜੀ ਨੂੰ ਆਪਾਂ ਮਿਸ ਕਰ ਗਏ ਆ। ਤੇ ਇੱਧਰ ਭਾਜੀ ਉਹਨਾਂ ਨੇ ਜੁੱਤੀਆਂ ਦੀ ਬਹੁਤ ਵਧੀਆ ਸਟਾਲ ਲਗਾਈ ਹੋਈ ਹੈ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ ਤੁਸੀਂ ਇੱਥੇ ਸਟਾਲ ਲਗਾਈ ਹੈ, ਕੋਈ ਸਪੈਸ਼ਲ ਚੀਜ਼ ਦੱਸੋਗੇ ਵੀ ਹਾਂਜੀ ਤੁਹਾਡੀ ਜੁੱਤੀਆਂ ਵਾਲੀ ਸਟਾਲ ਤੇ ਬੰਦੇ ਆਣ ਤੇ ਆਣ ਕਿਉਂ? ਭਾਜੀ ਸਪੈਸ਼ਲ ਤਾਂ ਹੈ ਕਿਉਂਕਿ ਵੈਸੇ ਤੇ ਸਾਡੇ ਮੈਲਬੌਰਨ ਦੇ ਵਿੱਚ ਵਰਿੰਦਰ ਭਾਜੀ ਦਾ ਨਾਮ ਚੱਲਦਾ ਵੇ, ਕਿਉਂਕਿ ਇਹ ਸਾਲਾ ਸਟਾਲ ਭਾਜੀ ਦਾ ਵੇ ਉਹਨਾਂ ਦਾ। ਤੇ ਇਹਨਾਂ ਦੀ ਸਪੈਸ਼ਲਿਟੀ ਕੀ ਹੈ ਕਿ ਇਹਨਾਂ ਕੋਲ ਹਰ ਵੈਰਾਈਟੀ ਦੀ ਚੀਜ਼ ਮਿਲ ਜੇਗੀ। ਆਪਣੇ ਕਿਸੇ ਵੀ ਤਰੀਕੇ ਦਾ, ਆਪਣੀ ਸੀਨਰੀ ਲੈ ਲਓ ਜਾਂ ਕੜੇ ਲੈ ਲਓ ਜਾਂ ਇਸ ਤਰੀਕੇ ਦਾ, ਮਤਲਬ ਸਾਰੀ ਚੀਜ਼ਾਂ ਪ੍ਰੋਵਾਈਡ ਹੈਗੀਆਂ ਜਿਹੜੀਆਂ ਆਪਣੀਆਂ ਧਰਮ ਦੇ ਰਿਲੇਟਿਡ ਹੈਗੀਆਂ ਨੇ। ਅੱਛਾ, ਤੇ ਭਾਜੀ ਤੁਸੀਂ 2 ਦਿਨਾਂ ਤੋਂ ਤੁਸੀਂ ਇੱਥੇ ਹੋ, ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ? ਮੈਨੂੰ 2 ਦਿਨ ਹੀ ਹੋ ਗਏ ਨੇ। ਮੈਂ ਫਰਾਈਡੇ ਨੂੰ ਰਾਤ ਨੂੰ ਇੱਥੇ ਆ ਗਿਆ ਸੀ ਤੇ ਅਗਲੇ ਨੈਕਸਟ ਡੇ ਆਣ ਕੇ ਅਸੀਂ ਆਪਣਾ ਇੱਥੇ ਸੈਟਅਪ ਸਾਰਾ ਕਰ ਲਿਆ ਸੀ, ਕਿਉਂਕਿ ਜਿਵੇਂ ਸੰਗਤ ਬਹੁਤ ਹੈਗੀ ਹੈ ਤੇ ਨਾਲੇ ਵੇਖ ਸਕਦੇ ਹੋ ਕਿ ਜਿਵੇਂ ਗੇਮ ਚੱਲਦੀਆਂ ਪਈਆਂ ਨੇ ਉੱਥੇ, ਤੇ ਸੰਗਤ ਦਾ ਬਹੁਤ ਜ਼ਿਆਦਾ, ਮਤਲਬ ਉੱਧਰੋਂ ਆਪਣਾ ਗੇਮ ਥੋੜ੍ਹਾ ਬਹੁਤ ਵੇਖ ਕੇ ਫਿਰ ਇੱਧਰ ਆਪਣੀ ਸ਼ਾਪਿੰਗ ਕਰਨ ਵਾਸਤੇ ਆ ਜਾਂਦੇ ਹਨ। ਵੈਸੇ ਮੈਂ ਕਹਾਂ ਕਿ ਜਿਹੜੀਆਂ ਇਹਨਾਂ ਨੇ ਲੱਕੀ ਜੁੱਤੀਆਂ ਇੱਥੇ ਲਾਈਆਂ ਹੋਈਆਂ ਨੇ ਤੇ ਬਹੁਤ ਵਧੀਆ ਵਿਕੀਆਂ ਨੇ। ਸਾਰੇ ਜਿੰਨੇ ਵੀ ਆਪਣੇ ਸੰਗਤ ਇੱਥੇ ਆਈ ਹੈ ਬੜੀ ਖੁਸ਼ ਹੋ ਕੇ ਗਈ ਹੈ। ਨਾਲੇ ਸਮਾਨ ਦੀ ਵੀ ਉਹਨਾਂ ਨੇ ਤਾਰੀਫ ਕੀਤੀ ਹੈ ਵਰਿੰਦਰ ਭਾਜੀ ਦੀ। ਇਹਨਾਂ ਦਾ ਪੰਜਾਬੀ ਵਿਰਾਸਤ ਨਾਮ ਤੋਂ ਆਪਣੇ ਮੈਲਬੌਰਨ ਟਰੂਨੀਨਾ ਦੇ ਵਿੱਚ ਸ਼ੌਪ ਹੈਗੀ ਹੈ। ਕਦੀ ਵੀ ਕੋਈ ਅਗਰ ਕਿਸੇ ਚੀਜ਼ ਦੀ ਲੋੜ ਹੋਵੇ ਜਾਂ ਆਪਣੀ ਧਾਰਮਿਕ ਚੀਜ਼ਾਂ ਦੀ ਲੋੜ ਹੋਵੇ ਤੇ ਵਰਿੰਦਰ ਭਾਜੀ ਦੀ ਸ਼ੌਪ ਤੇ ਬਿਲਕੁਲ ਵਧੀਆ ਤੇ ਚੰਗੇ ਰੇਟਾਂ ਵਿੱਚ ਮਿਲੇਗੀ ਤੁਹਾਨੂੰ। ਥੈਂਕ ਯੂ ਸੋ ਮਚ ਫॉर योर ਟਾਈਮ ਜੀ। ਥੈਂਕ ਯੂ ਭਾਜੀ। ਆਪਾਂ ਹੁਣ ਵਰਿੰਦਰ ਭਾਜੀ ਕੋਲ ਹੀ ਚੱਲਦੇ ਆਂ। ਆਓ ਜੀ, ਦੇਖੋ ਇੱਧਰ ਮੰਜੇ ਵਗੈਰਾ ਦੇਖੋ, ਪੰਜਾਬੀ ਵਿਰਾਸਤ ਹੀ ਆ। ਜਦੋਂ ਜਵਾਕਾਂ ਦੀ ਗੱਲ ਹੋ ਜਾਂਦੀ ਹੈ ਉਸ ਤੋਂ ਬਾਅਦ ਸਿਆਣਿਆਂ ਦੀ ਗੱਲ ਆਉਂਦੀ ਹੈ ਤੇ ਸਿਆਣਿਆਂ ਦਾ ਸਮਾਨ ਤੁਹਾਨੂੰ ਇੱਥੇ ਸਾਰਾ ਮਿਲੇਗਾ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ ਜੀ? ਬਸ ਵਧੀਆ ਭਾਈ, ਤੁਸੀਂ ਸੁਣਾਓ ਜੀ ਕਿਵੇਂ? ਤੇ ਇੱਧਰ ਵਰਿੰਦਰ ਭਾਜੀ ਦੀ ਤਾਰੀਫ ਬਹੁਤ ਸੁਣ ਲਈ ਹੈ ਤੇ ਅਸੀਂ ਸੋਚਿਆ ਹੁਣ ਵਰਿੰਦਰ ਭਾਜੀ ਨੂੰ ਮਿਲ ਹੀ ਲਈਏ। ਵਰਿੰਦਰ ਭਾਜੀ ਆ ਨਗਰੇ। ਅੱਛਾ, ਇੱਧਰ ਨੇ ਵਰਿੰਦਰ ਭਾਜੀ, ਅਸੀਂ ਫਿਰ ਗਲਤ ਵਰਿੰਦਰ ਨੂੰ ਆਓ ਫਿਰ ਤਾਂ ਗੱਲ ਇੱਕੋ ਹੀ ਹੈ ਜੀ। ਹੁਣ ਉਹ ਅੱਗੇ ਆਜੋ ਭਾਜੀ, ਤੁਸੀਂ ਆਜੋ ਅੱਗੇ।
ਕੀ ਹਾਲ ਚਾਲ ਹੈ ਭਾਈ? ਵਧੀਆ ਵੀਰ ਜੀ, ਠੀਕ ਠਾਕ, ਤੁਸੀਂ ਸੁਣਾਓ? ਤੇ ਭਾਈ ਇੱਥੇ ਤੁਹਾਡੇ 2 ਦਿਨ ਬੀਤੇ ਨੇ, ਤੁਸੀਂ 2 ਦਿਨ ਇਹਨਾਂ ਲੋਕਾਂ ਨਾਲ ਰੂਬਰੂ ਹੋਏ ਹੋ, ਗੇਮਾਂ ਹੋਈਆਂ ਨੇ, ਕਿਵੇਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਜੀ? ਬਹੁਤ ਵਧੀਆ ਰਿਹਾ ਜੀ। ਇਹੀ ਇੱਕ ਆਪਣਾ ਸ਼ਹੀਦੀ ਜੋੜ ਮੇਲਾ ਆ ਕਿ ਜਿੱਥੇ ਬਿਨਾਂ ਕੋਈ ਲੜਾਈ ਝਗੜੇ ਤੋਂ ਇੱਥੇ ਜਿਹੜਾ ਇਹ ਕਾਰਜ ਆ ਸੰਪੂਰਨ ਹੁੰਦਾ ਜੀ। ਤੇ ਹਰ ਸਾਲ ਅਸੀਂ ਇੱਥੇ ਪਹੁੰਚਦੇ ਹਾਂ, ਬਹੁਤ ਖੁਸ਼ੀ ਹੁੰਦੀ ਆ। ਬਾਕੀ ਤੁਸੀਂ ਦੇਖ ਹੀ ਲਿਆ ਹੋਣਾ ਕਿ ਸੰਗਤਾਂ ਦਾ ਜਿਹੜਾ ਇੱਥੇ ਬਹੁਤ ਸਾਰਾ ਹੁਮਾ ਕੇ ਸਾਰੀਆਂ ਸੰਗਤਾਂ ਪਹੁੰਚਦੀਆਂ ਨੇ ਜੀ। ਤੇ ਬਹੁਤ ਵਧੀਆ ਲੱਗ ਰਿਹਾ ਸਾਨੂੰ, ਬਹੁਤ ਵਧੀਆ ਫੀਲ ਹੋ ਰਿਹਾ ਕਿ ਅੱਜ ਇੰਨੇ ਵੱਡੇ ਪੱਧਰ ਤੇ ਸੰਗਤਾਂ ਇੱਥੇ ਪਹੁੰਚੀਆਂ ਆਈਆਂ ਨੇ। ਇਵੇਂ ਲੱਗ ਰਿਹਾ ਜਿਵੇਂ ਅਸੀਂ ਪੰਜਾਬ ਦੇ ਵਿੱਚ ਹੀ ਘੁੰਮ ਰਹੇ ਹੁੰਦੇ ਹਾਂ ਜੀ। ਇੱਥੇ ਵੈਸੇ ਮਤਲਬ ਕਿ ਅਸੀਂ ਹਰੇਕ ਤੋਂ ਸਵਾਲ ਪੁੱਛ ਰਹੇ ਹਾਂ ਕਿ ਦੇਖੋ ਦੁਕਾਨ ਤਾਂ ਸਾਰਿਆਂ ਨੂੰ ਆਪਣੀ ਪਿਆਰੀ ਹੁੰਦੀ ਹੈ, ਦੁਕਾਨ ਤੋਂ ਬਾਅਦ ਤੁਸੀਂ ਇਸ ਮੇਲੇ ਦੇ ਵਿੱਚ ਕਿਹੜੀ ਕਿਹੋ ਜਿਹੀ ਜਗ੍ਹਾ ਜਿਹੜੀ ਤੁਹਾਨੂੰ ਵਧੀਆ ਲੱਗੀ ਕਿ ਮੈਂ ਤਾਂ ਇੱਥੇ ਜਾਣਾ ਹੀ ਜਾਣਾ, ਦੁਕਾਨ ਤੁਸੀਂ ਸੰਭਾਲ ਲਓ? ਖਾਸ ਕਰਕੇ ਜੀ ਦੇਖਿਆ ਜਾਵੇ ਤਾਂ ਜੋ ਕਿ ਆਹ ਦਿਨ ਇਸ ਟਾਈਮ ਚੱਲ ਰਹੇ ਨੇ, ਸ਼ਹੀਦੀ ਦਿਨ ਚੱਲ ਰਹੇ ਜੇ ਨੇ ਸਿੱਖ ਕੌਮ ਵਾਸਤੇ। ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਇੱਕ ਉਹਨਾਂ ਨੇ ਸੰਗਤ ਨੇ ਗੁਰਦੁਆਰਾ ਮੀਰੀ ਪੀਰੀ ਵਾਲਿਆਂ ਨੇ ਇੱਕ ਦਰਬਾਰ ਸਾਹਿਬ ਦਾ ਮਾਡਲ ਤਿਆਰ ਕੀਤਾ ਹੋਇਆ, ਜੋ ਕਿ ਸਾਨੂੰ ਯਾਦ ਕਰਾਉਂਦਾ ਕਿ ਹਕੂਮਤ ਨੇ 40 ਸਾਲ ਪਹਿਲਾਂ ਕਿਵੇਂ ਸਾਡੇ ਤੇ ਤਸ਼ੱਦਦ ਕੀਤਾ ਸੀਗਾ ਜੀ। ਜੋ ਕਿ ਆਪਣੇ ਇੱਧਰ ਦੇ ਬੱਚੇ ਆ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਆਪਣੇ ਨਾਲ ਕੀ ਵਾਪਰਿਆ ਸੀ ਅੱਜ ਤੋਂ 40 ਸਾਲ ਪਹਿਲਾਂ। ਖਾਸ ਕਰਕੇ ਤਕਰੀਬਨ ਹਰ ਇੱਕ ਜਗ੍ਹਾ ਤੋਂ ਸੰਗਤ ਇੱਥੇ ਪਹੁੰਚੀ ਹੋਈ ਆ ਜੀ। ਲਾਈਕ ਇੱਕ ਅਲੱਗ ਹੀ ਜਿਹੜਾ ਇਹ ਸ਼ਹੀਦੀ ਜੋੜ ਮੇਲਾ ਹੁੰਦਾ। ਤਕਰੀਬਨ ਆਸਟ੍ਰੇਲੀਆ ਦੇ ਵਿੱਚ ਮੇਲੇ ਤਾਂ ਬਹੁਤ ਹੁੰਦੇ ਨੇ, ਪਰ ਇੱਕ ਇਹ ਡਿਫਰੈਂਟ ਕਹਿ ਸਕਦੇ ਇੱਕ ਸ਼ਹੀਦੀ ਜੋੜ ਮੇਲਾ ਹੈ ਜੀ। ਆਪਣੀ ਸ਼ਾਪ ਦੇ ਵਿੱਚੋਂ ਸਾਨੂੰ ਇੱਕ ਇਦਾਂ ਦੀ ਚੀਜ਼ ਜਿਹੜੀ ਕਹੋਗੇ ਵੀ ਬੱਚਿਆਂ ਨੂੰ ਇਹ ਚੀਜ਼ ਜ਼ਰੂਰ ਦੇਣੀ ਚਾਹੀਦੀ ਹੈ, ਬੱਚਿਆਂ ਨੂੰ ਇਹ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ, ਉਹ ਜ਼ਰੂਰ ਦੱਸੋ ਜੀ। ਤਕਰੀਬਨ ਸਾਡੇ ਕੋਲੇ ਹਰ ਇੱਕ ਚੀਜ਼ ਐਵੇਂ ਦੀ ਆ, ਜਿਵੇਂ ਤੁਸੀਂ ਦੇਖ ਸਕਦੇ ਹੋ ਸਰਬਲੋ ਦੇ ਬਰਤਨ ਤੋਂ ਲੈ ਕੇ ਜ਼ਰੂਰ ਦਿਖਾਓ ਭਾਈ ਸਾਡੇ ਹਾਂਜੀ, ਦਰਸ਼ਕਾਂ ਨੂੰ। ਸਰਬਲੋ ਦੇ ਬਰਤਨ ਨੇ, ਇੱਧਰ ਦੇਖੋ ਤੁਸੀਂ। ਹਾਂਜੀ, ਤੇ ਇਹ ਸਰਬਲੋ ਦੇ ਬਰਤਨ ਆ ਜੀ, ਸਾਰੇ ਹੁੰਦੇ ਸਾਡੇ ਕੋਲੇ। ਉਸ ਤੋਂ ਬਾਅਦ ਵਿੱਚ ਤੁਸੀਂ ਇੱਧਰ ਦੇਖ ਸਕਦੇ ਹੋ ਮੰਜੇ ਆ, ਖਾਸ ਕਰਕੇ ਸਪੀਕਰ ਉੱਪਰ ਲੱਗੇ ਦੇਖ ਸਕਦੇ ਹੋ ਤੁਸੀਂ, ਜੋ ਕਿ ਆਪਣੇ ਹਰ ਇੱਕ ਪਿੰਡ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਹੁੰਦੇ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਵਿੱਚ ਇਹ ਸੁਨਹਿਰੇ ਸਲੋਤਰ ਜਿਹਨੂੰ ਰਗੜਾ ਨਿਹੰਗ ਸਿੰਘ ਲਾਉਂਦੇ ਆ ਆਪਾਂ, ਹੈ ਨਾ ਜੀ। ਇਹ ਚੀਜ਼ਾਂ ਅਲੱਗ ਤੋਂ ਹੀ ਆ ਜੋ ਕਿ ਇੱਕ ਤੁਹਾਡੀ ਗੱਲ ਕੱਟਦਾ ਜੀ, ਮੈਂ ਨਾਰਮਲੀ ਕਦੇ ਪੁੱਛਦਾ ਨਹੀਂ, ਵੈਸੇ ਸਾਨੂੰ ਜੇ ਕੋਈ ਬੰਦਾ ਮਤਲਬ ਕਿ ਇਹ ਰਗੜੇ ਵਾਲੇ ਨੂੰ ਇਹਨੂੰ ਮਤਲਬ ਲੈਣਾ ਚਾਹੁੰਦਾ ਹੋਵੇ ਤਾਂ ਆਨਲਾਈਨ ਆਰਡਰ ਕਰਨਾ ਹੋਵੇ ਤਾਂ ਤੁਸੀਂ ਕਰ ਸਕਦਾ ਜੀ? ਬਿਲਕੁਲ ਜੀ, ਬਿਲਕੁਲ। ਆਪਣੇ ਵਰਲਡ ਵਾਈਡ ਜਿਹੜੇ ਆ ਆਰਡਰ ਜਾਂਦੇ ਨੇ ਆਨਲਾਈਨ, ਸਾਰੇ ਕਰਦੇ ਵੀ ਨੇ ਤੇ ਕਰ ਸਕਦੇ ਆ ਜੀ। ਮੈਲਬਨ ਤੋਂ ਆ ਅਸੀਂ, ਪੰਜਾਬੀ ਵਿਰਾਸਤ ਦੇ ਨਾਮ ਤੇ ਆਪਣਾ ਸਟੋਰ ਜਿਹੜਾ ਜਾਣਿਆ ਜਾਂਦਾ ਜੀ। ਓਕੇ, ਇਹਦਾ ਕੀ ਪ੍ਰਾਈਸ ਹੁੰਦਾ ਜੀ ਜਿਹੜਾ ਇੱਕ ਇਹ ਹੋਵੇ ਮਤਲਬ ਇਹਦਾ ਰਗੜੇ ਦਾ ਜੀ? ਇਹਦੇ ਵਿੱਚ ਬਹੁਤ ਤਰ੍ਹਾਂ ਦੇ ਹੁੰਦੇ ਆ ਜੀ। ਇੱਕ ਕਹਿ ਦਈਏ ਜੋ ਮੇਨ ਹੈ ਇਹ ਰੈੱਡ ਸਟੋਨ ਬੋਲ ਦਿੰਦੇ ਆਪਾਂ ਇਹਨੂੰ, ਇਹ ਲਾਲ ਪੱਥਰ ਦਾ ਆ ਜੀ। ਤੇ ਨਿੰਮ ਦਾ ਜਿਹੜਾ ਇਹ ਡੰਡਾ ਕਹਿ ਸਕਦੇ ਜਿਹਨੂੰ ਸਲੋਤਰ ਕਹਿੰਦੇ ਆ, ਇਹ ਨਿੰਮ ਹੁੰਦੀ ਆ ਜੀ। ਤੇ $300 ਤੋਂ ਸਟਾਰਟ ਹੋ ਜਾਂਦੇ ਆ ਸੈੱਟ, ਤੇ $500 ਤੱਕ ਲਾਸਟ ਸੈੱਟ ਹੁੰਦੇ, ਜਿਵੇਂ ਵੱਡੇ ਵਾਲੇ $500 ਦਾ ਸੈੱਟ ਆ ਜੀ ਵੀਰ। ਚਲੋ ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਸਾਨੂੰ ਟਾਈਮ ਦੇਣ ਦੇ ਲਈ। ਥੈਂਕ ਯੂ ਸੋ ਮੱਚ ਜੀ ਤੁਹਾਡਾ ਵੀ, ਮੀਡੀਆ ਦਾ, ਜੋ ਕਿ ਸਾਰੀਆਂ ਹੀ ਸੰਗਤਾਂ ਨੂੰ ਇੱਕ ਮੀਡੀਆ ਇਦਾਂ ਦੀ ਚੀਜ਼ ਆ ਕਿ ਜਿਹੜੇ ਬਾਹਰ ਬੈਠੇ ਜਾਂ ਕਈ ਵੀਰ ਕੰਮਾਂ ਦੇ ਕਰਕੇ ਇੱਥੇ ਪਹੁੰਚ ਨਹੀਂ ਪਾਏ, ਤੇ ਤੁਹਾਡੇ ਵੀਰਾਂ ਦੇ ਸਹਿਯੋਗ ਦੇ ਨਾਲ ਉਹ ਲੋਕ ਉੱਥੇ ਹੀ ਆਨੰਦ ਮਾਣ ਰਹੇ ਆ ਜੀ। ਚਲੋ ਥੈਂਕ ਯੂ ਸੋ ਮਚ ਜੀ। ਜਲਦੀ ਮਿਲਦੇ ਹਾਂ ਜੀ ਤੁਹਾਨੂੰ ਅਗਲੇ ਕਿਸੇ ਮੇਲੇ ਦੇ ਉੱਤੇ ਹੀ। ਲਓ ਜੀ, ਤੁਹਾਨੂੰ ਦਿਖਾਈ ਚੁੱਕੇ ਹਾਂ ਅਸੀਂ ਵਿਰਾਸਤ, ਤੇ ਇੱਥੇ ਤੁਸੀਂ ਸਾਈਕਲ ਤੋਂ ਲੈ ਕੇ ਪੇਂਟਿੰਗਸ ਤੋਂ ਲੈ ਕੇ ਹਰ ਇੱਕ ਚੀਜ਼ ਤੁਹਾਨੂੰ ਇਸ ਜਗ੍ਹਾ ਦੇ ਉੱਤੇ ਮਿਲੇਗੀ। ਤੇ ਹੁਣ ਫੇਰ ਤੁਹਾਨੂੰ ਦੇਖੀਏ ਜੀ ਜਵਾਕਾਂ ਦੀਆਂ ਗੇਮਾਂ ਸ਼ੁਰੂ ਹੋ ਜਾਂਦੀਆਂ ਨੇ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ ਜੀ? बहुत बढ़िया है। कैसे हो जी? क्या? कैसे हो? अरे अच्छा है, बढ़िया। क्या बात होगी। यहाँ पे अपने बच्चों की गेम्स लगाई हुई हैं, तो कैसा रिस्पांस रहा 2 दिन में? अच्छा है, कल से अच्छा है। आज कल बहुत अच्छा नहीं था, कल क्वाइट था, आज अच्छा है। ਦੇਖੋ ਗਰਾਊਂਡ ਦੇ ਵਿੱਚ ਬੱਚੇ ਸਿਆਣੇ ਬੁੜੇ ਸਾਰੇ ਮਿਲ ਜਾਂਦੇ ਨੇ, ਤੇ ਸਾਡੇ ਨਾਲ ਕੁਝ ਬੱਚੇ ਇਕੱਠੇ ਹੋਏ ਨੇ। ਵਾਟਸ ਯੂਰ ਨੇਮ? ਮਨਰੀਤ। ਮਨਰੀਤ, ਵਾਟਸ ਯੂਰ ਨੇਮ? ਸੁਖਮਨ। ਐਂਡ ਯੂ? ਮੰਨਤ। ਸੋ ਮੰਨਤ, ਮਨਰੀਤ, ਨਹੀਂ ਆ ਮਾਰੀ ਮੈਂ ਸੁਖਮਨ। ਹਾਂ ਇਹ ਸੁਖਮਨ। ਸਾਡੇ ਕੋਲ ਦੇਖੋ ਨਾਮ, ਤੁਹਾਡਾ ਕੀ ਨਾਮ ਹੈ? ਐਵਰੇਟ। ਐਵੀ? ਐਵਰੇਟ। ਓਕੇ, ਇਹ ਐਕਸੈਂਟ ਦੀ ਪ੍ਰੋਬਲਮ ਆ ਰਹੀ ਹੈ ਮੈਨੂੰ। ਆ ਜਾ ਕੋਲ ਆ ਜਾ। ਹਾਂ, ਕਿੱਦਾਂ ਦਾ ਲੱਗਿਆ ਤੁਹਾਨੂੰ ਮੇਲਾ? ਸਾਰੇ ਨੇ ਦੱਸਣਗੇ ਪੰਜਾਬੀ ਦੇ ਵਿੱਚ। ਠੀਕ ਆ, ਸੋਨਾ ਬਹੁਤ। ਅੱਛਾ, ਕੀ ਕਿੱਦਾਂ ਤੁਸੀਂ ਮੇਲੇ ਦੇ ਵਿੱਚ ਆ ਕੇ? ਅਸੀਂ ਖਿਡੌਣੇ ਖਾਣ ਲਏ ਕਿਹੜੇ ਖਿਡੌਣੇ? ਆ ਗੰਨਾ ਲਈਆਂ। ਅੱਛਾ, ਗੰਨਾ ਹੀ ਖਰੀਦੀਆਂ, ਹੋਰ ਨਹੀਂ ਕੁਝ ਖਰੀਦਿਆ? ਨਹੀਂ ਕਾ ਹੋਰ ਕੁਛ ਨਹੀਂ। ਤੁਸੀਂ ਕੀ ਖਰੀਦਿਆ? ਈਅਰਿੰਗ। ਅੱਛਾ, ਈਅਰਿੰਗ ਤੋਂ ਇਲਾਵਾ? ਹਾਂ,
हाँ बालिया ਹਾਂ ਦੇਖੋ ਇਹ ਸਿਆਣੀ ਨਿਕਲੀ ਕੁੜੀ ਨੇ ਕਿਹਾ ਕਿ ਵੀ ਪੰਜਾਬੀ 'ਚ ਹੀ ਬੋਲਣਾ ਬਾਲੀਆਂ। ਤੁਸੀਂ ਕੀ ਖਰੀਦਿਆ? टॉय जा लिया हो टेडी बेयर जा लिया ਅੱਛਾ ਟੈਡੀ ਬੀਅਰ। ਤੁਹਾਨੂੰ ਟੈਡੀ ਬੀਅਰ ਪਸੰਦ ਨੇ? टेडी बेयर नहीं है बिल्ली जी आया पर ਅੱਛਾ ਚਲੋ ਮਤਲਬ ਕਿ ਤੁਸੀਂ ਸਿਰਫ ਇੱਥੇ ਟੋਏ ਖਰੀਦਿਆ, ਹੋਰ ਗੇਮਾਂ ਗੁਮਾਂ ਨਹੀਂ ਦੇਖੀਆਂ ਤੁਸੀਂ? ਕੋਈ ਫੁੱਟਬਾਲ ਜਾਂ ਹੋਰ ਕੋਈ ਬਾਸਕਟਬਾਲ? म्यूजिकल चेयर्स ਅੱਛਾ ਮਿਊਜ਼ੀਕਲ ਚੇਅਰ ਦੇ ਵਿੱਚ ਪਾਰਟਿਸਿਪੇਟ ਕੀਤਾ ਹੀ? नहीं ਅੱਛਾ ਦੇਖਿਆ। ਸਭ ਤੋਂ ਵਧੀਆ ਕਿਹੜੀ ਚੀਜ਼ ਲੱਗੀ ਤੁਹਾਨੂੰ ਮੇਲੇ ਦੇ ਵਿੱਚ? फुटबॉल ਕਿਹੜੀ? फुटबॉल स्टॉल ਅੱਛਾ ਸਟਾਲਾਂ। म्यूजिकल चेयर्स ਅੱਛਾ ਮਿਊਜ਼ੀਕਲ ਚੇਅਰਸ। ਤੇ ਸਟਾਲ ਤੁਹਾਡੀ ਫੇਵਰੇਟ ਕਿਹੜੀ ਹੈ ਪੂਰੇ ਮੇਲੇ ਦੇ? ਸਭ ਤੋਂ ਫੇਵਰੇਟ ਸਟਾਲ खिलौने वाली ਤੁਹਾਡੀ? हाँ मेरे खिलौने वाली मेरी नाली ਆਹ ਸਾਰਿਆਂ ਦੀ ਖਿਡੌਣੇ ਵਾਲੀ ਫੇਵਰੇਟ ਨੇ। ਹਾਂਜੀ ਤੁਹਾਡੀ? ਇੱਧਰ ਆ ਜਾਓ। diaper ਕਿਹੜੀ? I got two diaper ਅੱਛਾ then ਓ I got Paku ਓਕੇ। ਤਾਂ ਤੁਹਾਡੇ ਸਾਰੇ ਬੈਸਟ ਫਰੈਂਡ ਵੀ ਇੱਥੇ ਸੀ? हाँ हाँ जी हाँ जी ਸਾਰੇ ਜਣੇ ਤੁਸੀਂ ਹੁਣ ਫੁੱਲ ਇੰਜੋਏ ਕਰ ਰਹੇ ਹੋ? ਵਧੀਆ ਮਜ਼ਾ ਆ ਰਿਹਾ ਹੈ? ਚਲੋ ਫਿਰ ਮੈਂ ਤੁਹਾਨੂੰ ਅਗਲੀ ਗੇਮਾਂ ਤੇ ਮਿਲਦਾ ਹਾਂ। ਸਾਰੇ ਨੇ ਇੱਥੋਂ ਹੀ ਹੋ? ਤੁਸੀਂ ਕਿੱਥੋਂ ਆਏ ਹੋ? Leeton ਓ ਵਾਓ ਚਲੋ ਥੈਂਕ ਯੂ ਸੋ ਮਚ ਤੁਹਾਡੇ ਟਾਈਮ ਦੇ ਲਈ। ਅਗਲੀ ਵਾਰ ਤੁਹਾਨੂੰ ਨਵੀਆਂ ਗੇਮਾਂ ਤੇ ਮਿਲਦੇ ਹਾਂ। ਥੈਂਕ ਯੂ ਥੈਂਕ ਯੂ। ਲਓ ਜੀ ਇੱਧਰ ਸਾਡੇ ਨਾਲ ਫੇਸ ਪੇਂਟਿੰਗ ਨਾਲ ਸਾਡੇ ਬਹੁਤ ਵਧੀਆ ਫੇਸ ਪੇਂਟਿੰਗ ਕਰ ਰਹੇ ਨੇ ਤੇ ਸਾਨੂੰ ਸੈਂਪਲ ਤੁਹਾਡੇ ਸਾਹਮਣੇ ਦੇਖ ਸਕਦੇ ਹੋ। ਜਰੂਰ ਵੀਡੀਓ ਬਣਾਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਕਿੱਥੋਂ ਆਏ ਹੋ ਇੱਥੇ? ਐਡੀਲੇਡ ਤੋਂ ਅਸੀਂ। ਵਾਓ ਐਡੀਲੇਡ ਤੋਂ ਜੀ ਕਾਫੀ ਦੂਰ ਤੋਂ ਆਏ ਹੋ ਤੁਸੀਂ? ਹਾਂਜੀ ਹਾਂਜੀ ਅਸੀਂ ਐਡੀਲੇਡ ਤੋਂ ਆਏ ਹਾਂ ਡਰਾਈਵ ਕਰਕੇ ਇੱਥੇ ਮੇਲੇ ਲਈ। ਹਰ ਸਾਲ ਅਸੀਂ ਆਉਂਦੇ ਹਾਂ, 4 ਸਾਲ ਹੋ ਗਏ ਆ। ਤੇ ਕਿਵੇਂ ਦਾ ਰਿਸਪੌਂਸ ਰਿਹਾ ਤੁਹਾਡਾ 2 ਦਿਨਾਂ ਦਾ? ਵਧੀਆ ਸੀ। ਅੱਜ ਜ਼ਿਆਦਾ ਬਿਜ਼ੀ ਸੀ, ਕੱਲ ਥੋੜਾ ਕੁਆਇਟ ਸੀ, ਪਰ ਅੱਜ ਬਹੁਤ ਵਧੀਆ ਸੀਗਾ। ਤੇ ਤੁਹਾਨੂੰ ਗ੍ਰਿਫਿਥ ਤੇ ਐਡੀਲੇਡ ਦੇ ਵਿੱਚ ਕੀ ਫਰਕ ਨਜ਼ਰ ਆਉਂਦਾ ਹੈ? ਇੱਥੇ ਮੋਰ ਰਿਲੀਜੀਅਸ ਪਰ ਲੋਕੀ ਰਹਿੰਦੇ ਆ ਤੇ ਹੋਰ ਬਹੁਤ ਜ਼ਿਆਦਾ ਇੱਥੇ ਸਪੈਸ਼ਲੀ ਮੇਲੇ 'ਚ ਸਾਰੇ ਆਪਣੇ ਸੀਗੇ ਪੰਜਾਬੀ। ਉੱਥੇ ਬਹੁਤ ਜ਼ਿਆਦਾ ਕੁਆਇਟ ਹੈ ਬਟ ਐਟ ਦਾ ਸੇਮ ਟਾਈਮ ਲਾਈਕ ਉੱਥੇ ਬਿਜ਼ੀ ਲੋਕੀ ਨੇ ਤੇ ਬਹੁਤ ਮੋਰ ਏਜਡ ਲੋਕੀ ਰਹਿੰਦੇ ਆ ਉੱਥੇ। ਹਾਂ ਮੈਂ ਐਡੀਲੇਡ ਗਿਆ ਸੀਗਾ ਤਾਂ ਮੈਨੂੰ ਵੀ ਐਂ ਲੱਗਿਆ ਕਿ ਯਾਰ ਸੜਕਾਂ ਕਿੰਨੀਆਂ ਖੁੱਲੀਆਂ ਨੇ, ਕੁਆਇਟ ਕਿੰਨਾ ਜ਼ਿਆਦਾ ਆ। ਸਵੇਰੇ ਮਤਲਬ ਜਾ ਰਹੇ ਆ ਕੋਈ ਮਤਲਬ ਗੱਡੀ ਨਹੀਂ ਦਿਖ ਰਹੀ ਹੈ। ਮੈਨੂੰ ਐ ਹੋ ਰਿਹਾ ਸੀ ਯਾਰ ਕਿ ਵੀ ਲੋਕ ਇੱਥੇ ਰਹਿ ਵੀ ਰਹੇ ਆ ਕਿ ਨਹੀਂ। ਪਰ ਜਦੋਂ ਤੁਸੀਂ ਗ੍ਰਿਫਿਥ ਆਉਂਦੇ ਤੁਹਾਨੂੰ ਮਤਲਬ ਗ੍ਰਿਫਿਥ ਜ਼ਿਆਦਾ ਮਤਲਬ ਲੱਗਿਆ ਉਹਦੇ ਨਾਲੋਂ? ਹਾਂ ਐਡੀਲੇਡ ਨਾਲੋਂ ਜ਼ਿਆਦਾ ਚਹਿਲ ਪਹਿਲ ਹੈਗੀ ਹੈ ਇੱਥੇ। ਉਹ ਮਤਲਬ ਐਡੀਲੇਡ ਸੱਚੀ ਮੈਨੂੰ ਲੱਗਿਆ ਮੈਂ ਸ਼ਾਇਦ ਸੈਟਰਡੇ ਸੰਡੇ ਗਿਆ ਤਾਂ ਕਰਕੇ ਘੱਟ ਸੀ। ਉੱਥੇ ਲੋਕੀ ਸਵੇਰੇ ਬਸ ਸ਼ਾਮ ਨੂੰ ਆਪਣੇ 6 ਵਜੇ ਦੇ ਬਾਅਦ 'ਚ ਤੁਹਾਨੂੰ ਕੋਈ ਨਹੀਂ ਮਿਲਦਾ ਸੜਕਾਂ 'ਤੇ, ਕੋਈ ਨਹੀਂ ਹੈਗਾ। ਸਾਰੇ ਬੜੀ ਛੇਤੀ ਸੌਂ ਜਾਂਦੇ ਨੇ। ਅੱਛਾ ਤੁਹਾਡਾ ਕੋਈ ਆਨਲਾਈਨ ਪੇਜ ਹੈ ਜਿਹੜਾ ਕਿ ਤੁਸੀਂ ਕਰ ਰਹੇ ਹੋ, ਚਲਾ ਰਹੇ ਹੋ, ਰਨਿੰਗ ਕਰ ਰਹੇ ਹੋ ਤੇ ਉਸ ਤੋਂ ਬਾਅਦ ਜੇ ਤੁਹਾਨੂੰ ਕਿਸੇ ਨੇ ਬੁੱਕ ਕਰਨਾ ਹੋਵੇ ਤਾਂ ਕਿੱਥੇ ਕਰ ਸਕਦਾ ਹੈ? ਫੇਸ ਪੇਂਟ ਬਾਈ ਕਾਵਿਆ ਹੈਗਾ ਹੈ। ਓਕੇ ਹਾਂਜੀ ਔਨ ਇੰਸਟਾਗ੍ਰਾਮ। ਓਕੇ ਇੰਸਟਾਗ੍ਰਾਮ ਤੇ ਤੁਹਾਨੂੰ ਜਾ ਕੇ ਫੋਲੋ ਕਰ ਸਕਦੇ ਆ ਤੁਹਾਡੇ ਫੇਸ ਪੇਂਟਿੰਗ ਦੇ ਲਈ। ਹਾਂਜੀ ਹਾਂਜੀ। ਓ ਥੈਂਕ ਯੂ ਸੋ ਮਚ ਫॉर योर ਟਾਈਮ ਜੀ। ਹਾਂਜੀ ਥੈਂਕ ਯੂ ਸੋ ਮਚ। ਥੈਂਕ ਯੂ ਜੀ। ਸੋ ਫੇਸ ਪੇਂਟਿੰਗ ਹੋ ਗਈ ਹੈ, ਖਿਡੌਣੇ ਹੋ ਗਏ ਨੇ। ਜੇ ਬੜਿਆਂ ਨੇ ਜਾਣਾ ਤਾਂ ਉਹਨਾਂ ਦੇ ਲਈ ਵੀ ਅਲੱਗ-ਅਲੱਗ ਆਈਟਮਸ ਹੋ ਚੁੱਕੀਆਂ ਨੇ। ਇੱਥੇ ਉਹਨਾਂ ਨੇ ਖਿਡੌਣੇ ਵੀ ਅਲੱਗ ਤੇ ਲਗਾਏ ਹੋਏ ਨੇ। ਸੋ ਇੱਧਰ ਆ ਗਈ ਹੈ ਜੀ ਸਾਡੀ ਜੁਐਲਰੀ ਤੇ ਜੁਐਲਰੀ ਦੇ ਵਿੱਚ ਸੌਰੀ ਡਿਸਟਰਬ ਤਾਂ ਨਹੀਂ ਕੀਤਾ ਮੈਂ ਤੁਹਾਨੂੰ? ਹਾਂਜੀ ਕੋਈ ਗੱਲ ਨਹੀਂ ਤੁਸੀਂ ਕਰ ਲਓ ਜੀ। ਸੋ ਇੱਧਰ ਆ ਗਈਆਂ ਨੇ ਜੀ ਚਾਦਰਾਂ ਤੇ ਚਾਦਰਾਂ ਤੇ ਕੰਬਲ। ਭਾਜੀ ਤੁਹਾਡੇ ਨਾਲ ਗੱਲ ਕਰ ਸਕਦੇ ਆ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਅੱਗੇ ਆ ਜਾਓ ਥੋੜਾ ਜਿਹਾ। ਸੋ ਇੱਥੇ ਚਾਦਰਾਂ ਦੇ ਤੁਸੀਂ ਕੰਬਲਾਂ ਦੀ ਆਪਣੀ ਸਟਾਲ ਹੈ ਹਨਾ? ਮੈਂ ਗਲਤ ਤਾਂ ਨਹੀਂ ਹੈ? ਹਾਂਜੀ ਹਾਂਜੀ ਬਿਲਕੁਲ ਚਾਦਰਾਂ ਦੇ ਕੰਬਲਾਂ ਦੀ ਆ, ਗਰਮ ਚਾਦਰਾਂ ਨੇ ਨਾਲ। ਹਾਂਜੀ ਹਾਂਜੀ ਤੇ ਇਹ ਸਾਡਾ ਪਹਿਲੀ ਵਾਰ ਆਏ ਸੀਗੇ ਅਸੀਂ, ਪਹਿਲਾ ਮੇਲਾ ਵਾ। ਤੁਸੀਂ ਕਿੱਥੋਂ ਆਏ? ਬ੍ਰਿਸਬਨ ਤੋਂ ਹੀ। ਓ ਵਾਓ ਅਸੀਂ ਵੀ ਬ੍ਰਿਸਬਨ ਤੋਂ ਆਏ ਹਾਂ ਜੀ। ਤੁਸੀਂ ਬ੍ਰਿਸਬਨ ਕਿੱਥੇ ਰਹਿੰਦੇ ਹੋ? ਬ੍ਰਿਸਬਨ ਨਰੰਗਵਾ ਰਹਿੰਦੇ ਨਾਰਥ ਸਾਈਡ। ਅੱਛਾ ਜੀ ਮੈਂ ਕਲੰਗਰ ਤੋਂ ਆਇਆ ਜੀ। ਅੱਛਾ ਠੀਕ ਹੈ ਨੇੜੇ ਹੀ ਗਵਾਂਢੀ ਆ ਸਾਡੇ। ਹਾਂਜੀ ਗਵਾਂਢੀ ਨਿਕਲੇ ਆਪਾਂ ਦਾ ਜੀ। ਕਿਵੇਂ ਤੁਸੀਂ ਇਦਾਂ ਸੋਚਿਆ ਐਡੀ ਦੂਰ ਤੋਂ ਇੱਥੇ ਆਣਾ ਦਾ ਕੀ ਕਾਰਨ ਸੀ? ਇੱਕ ਤਾਂ ਇਹ ਮੇਲਾ ਵਧੀਆ ਹੁੰਦਾ ਵਾ ਮਤਲਬ ਸਿੱਖਾਂ ਸ਼ਹੀਦਾਂ ਦੀ ਯਾਦ ਦੇ ਵਿੱਚ, ਤੇ ਦੂਸਰਾ ਪੰਜਾਬੀ ਸਾਰੇ ਇਕੱਠੇ ਹੋਏ ਹੁੰਦੇ ਆ, ਬਹਾਨੇ ਨਾਲ ਮਿਲ ਲੈਂਦੇ ਆ। ਬਹਾਨੇ ਨਾਲ ਚਲੋ ਖਰਚਾ ਵਾਲੀ ਨਿਕਲ ਜਾਂਦਾ ਵਾ ਆਉਣ ਜਾਣ ਦਾ। ਨਹੀਂ ਇੰਨੀ ਦੂਰ ਆਉਣਾ ਵਾ ਤੇ ਦਿਹਾੜੀਆਂ ਭੰਨਣੀਆਂ ਥੋੜਾ ਜਿਹਾ ਔਖਾ ਹੋ ਜਾਂਦਾ ਵਾ। ਕਿਵੇਂ ਦਾ ਰਿਸਪੌਂਸ ਰਿਹਾ ਤੁਹਾਡਾ? ਤੁਸੀਂ 2 ਦਿਨ ਤੋਂ ਇੱਥੇ ਹੋ ਤੇ ਸਟਾਲ ਲਗਾਈ ਹੈ, ਲੋਕ ਆਏ ਨੇ, ਕਿਵੇਂ ਦਾ ਰਿਸਪੌਂਸ ਰਿਹਾ ਜੀ? ਬਹੁਤ ਸੋਹਣਾ ਰਿਸਪੌਂਸ ਰਿਹਾ ਜੀ। ਪਹਿਲੀ ਵਾਰ ਅਸੀਂ ਇੱਥੇ ਗ੍ਰਿਫਿਥ ਸਟਾਲ ਲਾਈ ਸੀਗੀ ਤੇ ਬਹੁਤ ਸੋਹਣਾ ਮਤਲਬ ਘੱਟੋ ਘੱਟ ਹਾਫ ਤੋਂ ਜ਼ਿਆਦਾ ਸਾਡਾ ਸਮਾਨ ਨਿਕਲ ਗਿਆ ਵਾ। ਤੇ ਪ੍ਰਬੰਧਕਾਂ ਦਾ ਪ੍ਰਬੰਧ ਵੀ ਬਹੁਤ ਸੋਹਣਾ ਵਾ। ਮਤਲਬ ਅਦਰਵਾਈਜ਼ ਅਸੀਂ ਹੋਰ ਮੇਲੇ ਤੇ ਜਾਂਦੇ ਆ
ਤੇ ਕੋਈ ਨਾ ਕੋਈ ਚੀਜ਼ ਦੀ ਕਮੀ ਰਹਿ ਜਾਂਦੀ ਹੈ ਇੱਥੇ। ਮਾ ਕੇ ਸਾਰੇ ਸੈਟੀਸਫਾਈ ਨੇ, ਮਾ ਕੇ ਲੰਗਰ ਦਾ, ਸਾਡਾ ਸਟਾਲਾਂ ਦਾ ਤੇ ਖਿਡਾਰੀਆਂ ਦਾ, ਸਾਰਿਆਂ ਦਾ ਪ੍ਰਬੰਧ ਬਹੁਤ ਵਧੀਆ ਵਾ। ਚਲੋ ਥੈਂਕ ਯੂ। ਇੱਕ ਮੈਂ ਹਰੇਕ ਨਾਲ ਸਵਾਲ ਕਰ ਰਿਹਾ ਇੱਥੇ ਸਾਰੇ ਸਟਾਲਾਂ ਦੇ ਨਾਲ, ਕਿਉਂਕਿ ਦੇਖੋ ਸਟਾਲ ਦੇ ਵਿੱਚੋਂ ਨਿਕਲਣਾ ਸਭ ਤੋਂ ਜ਼ਿਆਦਾ ਔਖਾ ਆ। ਤੇ ਜਦੋਂ ਤੁਸੀਂ ਇਸ ਸਟਾਲ ਦੇ ਵਿੱਚ ਬੈਠੇ ਤਾਂ ਤੁਹਾਡਾ ਦਿਲ ਕਰਦਾ ਹੋਵੇ ਕਿ ਯਾਰ ਮੈਂ ਆਹ ਚੀਜ਼ ਤਾਂ ਜਾ ਕੇ ਦੇਖਣੀ ਆ, ਸਟਾਲ ਤੁਸੀਂ ਸੰਭਾਲੋ। ਉਹ ਕਿਹੜੀ ਚੀਜ਼ ਸੀ? ਇੱਥੇ ਸਿੰਘਾਂ ਦੀ ਪ੍ਰਦਰਸ਼ਨੀ ਲੱਗੀ ਸੀਗੀ ਜਿਹੜੀ 84 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ, ਤੇ ਉਹ ਮੈਂ ਸਪੈਸ਼ਲ ਦੇਖਣ ਗਿਆ ਸੀਗਾ, ਜਿੱਥੇ ਉਹਦੇ ਵਿੱਚ ਸਾਰੀ ਹਿਸਟਰੀ ਦੇ ਬਾਰੇ ਦੱਸਿਆ ਸੀ ਤੇ ਵਧੀਆ ਉਹਨਾਂ ਨੇ ਸਾਰਾ ਮਤਲਬ ਜਿਹਦਾ ਮਾਡਲ ਵਗੈਰਾ ਤਿਆਰ ਕੀਤੇ ਸੀਗੇ, ਉਹ ਮੈਂ ਸਪੈਸ਼ਲ ਦੇਖਣ ਗਿਆ ਬਈ ਜਦੋਂ ਇੱਧਰੋਂ ਟਾਈਮ ਲੱਗਿਆ। ਤੇ ਬਾਕੀ ਚਲੋ ਕਬੱਡੀ ਵਗੈਰਾ ਤਾਂ ਹੋਰ ਵੀ ਆਪਾਂ ਨੂੰ ਗੇਮਾਂ ਹੁੰਦੀਆਂ ਰਹਿੰਦੀਆਂ, ਤੇ ਇਹ ਆਪਣੇ ਰਿਲੀਜੀਅਸ ਦੇ ਰਿਲੇਟਡ ਦੇ ਨਾਲੇ ਹਿਸਟਰੀ ਦੇ ਰਿਲੇਟਡ ਨੇ ਮਤਲਬ ਗੇਮਾਂ, ਤਾਂ ਜ਼ਰੂਰ ਸਾਨੂੰ ਆਉਣਾ ਚਾਹੀਦਾ ਵਾ ਤੇ ਟਾਈਮ ਕੱਢਣਾ ਚਾਹੀਦਾ ਵਾ। ਹਾਂਜੀ, ਤੇ ਜੇ ਕੋਈ ਗੱਲ ਮੈਂ ਤੁਹਾਨੂੰ ਕਹਾਂਗੇ ਸਾਡੇ ਪ੍ਰਬੰਧਕਾਂ ਨੂੰ ਜ਼ਰੂਰ ਸ਼ੇਅਰ ਕਰੋਗੇ ਵੀ ਹਾਂ ਜੀ ਸਾਨੂੰ ਇਸ ਵਾਰ ਆਹ ਦਿੱਕਤ ਆਈ ਤੇ ਇਹ ਚੀਜ਼ ਤੁਹਾਡੀ ਬਹੁਤ ਵਧੀਆ ਸੀ, ਉਹ 2 ਚੀਜ਼ਾਂ ਕਿਹੜੀਆਂ ਹੋਣਗੀਆਂ? ਪ੍ਰਬੰਧਕਾਂ ਦੀ ਦਿੱਕਤ ਤਾਂ ਸਾਨੂੰ ਕੋਈ ਵੀ ਨਹੀਂ ਆਈ, ਸਾਨੂੰ ਪਰਸਨਲੀ ਬਹੁਤ ਸਪੋਰਟਿਵ ਰਹੇ ਨੇ। ਤੇ ਮਾ ਕੇ ਵਧੀਆ ਚੀਜ਼ ਇਹ ਸੀਗੀ, ਸਾਨੂੰ ਲੋਕੇਸ਼ਨ ਬਹੁਤ ਸੋਹਣੀ ਲੱਗੀ ਚਾਰੇ ਪਾਸੇ। ਮਤਲਬ ਅਸੀਂ ਬ੍ਰਿਸਬਨ ਸਿਟੀ ਦੇ ਵਿੱਚ ਥੋੜ੍ਹਾ ਜਿਹਾ ਰਹਿ ਕੇ ਉੱਦਾਂ ਦਾ ਮਾਹੌਲ ਹੋ ਜਾਂਦਾ ਵਾ, ਤੇ ਮਾਹੌਲ ਬਹੁਤ ਸੋਹਣਾ ਮਤਲਬ ਪਾਰਕਿੰਗ ਵਗੈਰਾ ਦੀ ਵਧੀਆ ਸੀਗਾ ਸਾਰਾ ਕੁਛ। ਤੇ ਦਿੱਕਤ ਤਾਂ ਹੁਣ ਬਸ ਸਾਡੇ ਵੱਲੋਂ ਹੋ ਸਕਦੀ ਆ, ਜਿੱਦਾਂ ਮਤਲਬ ਜਿਹੜੇ ਆਉਂਦੇ ਨੇ ਬਈ ਜਿੱਦਾਂ ਸਿੱਖ ਗੇਮਾਂ ਦੇ ਵੀ ਥੋੜ੍ਹੀ ਜਿਹੀ ਆਈ ਸੀਗੀ ਕੰਪਲੇਂਟ ਬਈ ਰਬਿਸ਼ ਵਗੈਰਾ ਦਾ, ਤਾਂ ਉਹ ਆਪਣਾ ਹੁਣ ਸਾਰਿਆਂ ਦਾ ਹੀ ਮਾ ਕੇ ਫਰਜ਼ ਬਣਦਾ ਬਈ ਪਹਿਲੀ ਗੱਲ ਤਾਂ ਆਪਾਂ ਸਿੱਟਣਾ ਨਹੀਂ ਚਾਹੀਦਾ ਬਿਨ ਲਾਏ ਨੇ ਉਹਨਾਂ ਨੇ। ਤੇ ਦੂਸਰੀ ਗੱਲ ਇਹ ਆ ਵੀ ਜੇ ਕੁਛ ਮਿਲਦਾ ਵਾ ਆਪਾਂ ਨੂੰ ਮਾੜਾ ਮੋਟਾ ਚਲੋ ਇਹਦੇ ਵਿੱਚ ਕੋਈ ਆਪਾਂ ਨੂੰ ਸ਼ਰਮ ਨਹੀਂ ਕਰਨੀ ਚਾਹੀਦੀ। ਤੇ ਆਪਾਂ ਨੂੰ ਜੇ ਇੱਥੇ ਆਏ ਆ ਆਪਾਂ, ਤਾਂ ਆਪਾਂ ਨੂੰ ਉਸ ਤਰੀਕੇ ਨਾਲ ਸੋਚਣਾ ਚਾਹੀਦਾ ਵੀ ਆਪਾਂ ਜਿਨ੍ਹਾਂ ਦੀ ਕੰਟਰੀ 'ਚ ਰਹਿੰਦੇ ਆ ਗੋਰਿਆਂ ਦੀ ਬਈ ਉਹ ਆਪਾਂ ਨੂੰ ਇੱਦਾਂ ਡਿਸ ਇਹ ਨਾ ਕਰਨ ਬਈ ਹਾਂ ਬਈ ਆਹ ਚੀਜ਼ ਇੱਦਾਂ ਕਰਕੇ ਇਹ ਇੱਦਾਂ ਕਰਕੇ ਵੀ ਇਹਨਾਂ ਦੀ ਕਮਿਊਨਿਟੀ ਜਿੱਦਾਂ ਟੋਇਲਟ ਵਗੈਰਾ ਮਾ ਕੇ ਕਾਫੀ ਘੱਟੋ ਘੱਟ 100 ਟੋਇਲਟ ਇਹਨਾਂ ਨੇ ਰੱਖਿਆ ਵਾ ਪੋਰਟੇਬਲ, ਤਾਂ ਆਪਾਂ ਨੂੰ ਯੂਜ਼ ਉਸ ਤਰੀਕੇ ਨਾਲ ਕਰਨਾ ਚਾਹੀਦਾ ਵੀ ਆਪਾਂ ਜਿੱਦਾਂ ਘਰੇ ਯੂਜ਼ ਕਰਦੇ ਆ ਮਾ ਕੇ ਇੱਦਾਂ ਨਹੀਂ ਕਰਨਾ ਚਾਹੀਦਾ ਵੀ ਯੂਜ਼ ਐਂਡ ਥਰੋ ਵਾਲਾ ਕੰਮ। ਮਤਲਬ ਵਧੀਆ ਤਰੀਕੇ ਨਾਲ ਜੇ ਉਹ ਇੰਨਾ ਖਰਚਾ ਕਰ ਰਹੇ ਨੇ, ਇੰਨੀ ਮਤਲਬ ਉਹ ਦਿੱਕਤ ਨਹੀਂ ਆਉਣੀ ਚਾਹੀਦੀ ਉਹਨਾਂ ਨੂੰ, ਮਾ ਕੇ ਕੋਈ ਚੀਜ਼ ਉਹਨਾਂ ਨੂੰ ਫੇਸ ਨਹੀਂ ਕਰਨੀ ਚਾਹੀਦੀ ਪ੍ਰੋਬਲਮ ਕਿਸੇ ਆਪਣੇ ਕਰਕੇ ਆਪਣੇ ਕਰਕੇ ਕਰ ਰਹੇ ਨੇ। ਸਾਰਾ ਲੰਗਰ ਫ੍ਰੀ ਆ ਸਾਰਾ ਕੁਝ ਉਹਨਾਂ ਨੇ ਫ੍ਰੀ ਕੀਤਾ ਵਾ, ਤੇ ਆਪਣੇ ਕਰਕੇ ਉਹਨਾਂ ਨੂੰ ਇੱਦਾਂ ਮਤਲਬ ਇਨ ਫਿਊਚਰ ਮਾ ਕੇ ਕੋਈ ਕੰਪਲੇਂਟ ਆਵੇ ਕੌਂਸਲ ਵੱਲੋਂ ਜਾਂ ਇੱਦਾਂ ਹੋਣੀ ਨਹੀਂ ਚਾਹੀਦੀ ਹੈਗੀ। ਚਲੋ ਥੈਂਕ ਯੂ ਫॉर योर ਟਾਈਮ ਜੀ, ਤੁਸੀਂ ਬਹੁਤ ਟਾਈਮ ਦਿੱਤਾ, ਧੰਨਵਾਦ ਜੀ। ਅਗਲੀ ਵਾਰ ਤੁਹਾਨੂੰ ਬ੍ਰਿਸਬਨ ਹੀ ਮਿਲਾਂਗੇ।